ਅਸਲਾਮ ਵਾਲੇਕੁਮ ਜੀ ਦੋਸਤੋ, ਕੀ ਹਾਲ ਆ? ਠੀਕ ਹੋ? ਅੱਛਾ ਦੋਸਤੋ, ਤੁਸੀਂ ਅਕਸਰ ਦੇਖਿਆ ਹੋ ਕਿ ਲੋਕਾਂ ਨੂੰ ਭੁੱਲ ਜਾਣ ਦੀ ਬਿਮਾਰੀ ਹੁੰਦੀ ਆ। ਯਾਨੀ ਉਹ ਭੁਲੱਖੜ ਹੁੰਦੇ ਨੇ, ਕੋਈ ਵੀ ਗੱਲ ਕਰਦੇ ਨੇ, ਥੋੜ੍ਹੀ ਦੇਰ ਬਾਅਦ ਉਹਨਾਂ ਨੂੰ ਯਾਦ ਨਹੀਂ ਰਹਿੰਦੀ। ਕੋਈ ਬਹੁਤ ਅਰਜੈਂਟ ਕੰਮ ਹੋਵੇ, ਅਹਿਮ ਕੰਮ ਹੋਵੇ, ਲੇਕਿਨ ਉਹਨਾਂ ਨੂੰ ਭੁੱਲ ਜਾਂਦਾ ਹੈ। ਅਤੇ ਬਾਜ਼ ਅਵਤ ਬੱਚਿਆਂ ਦੀ ਯਾਦਦਾਸ਼ਤ ਕਮਜ਼ੋਰ ਹੁੰਦੀ ਆ। ਬੱਚੇ ਪੜ੍ਹਨ 'ਚ ਕਮਜ਼ੋਰ ਹੁੰਦੇ ਨੇ, ਉਹ ਜਿਹੜਾ ਸਬਕ ਪੜ੍ਹਦੇ ਨੇ ਉਹਨਾਂ ਨੂੰ ਯਾਦ ਨਹੀਂ ਹੁੰਦਾ। ਅਤੇ ਜਿਹੜੇ ਉਸਤਾਦ ਨੇ ਉਹ ਬੜੇ ਪਰੇਸ਼ਾਨ ਹੁੰਦੇ ਨੇ ਕਿ ਬੱਚੇ ਪੜ੍ਹਦੇ ਨਹੀਂ, ਵਾਲਿदैन ਵੀ ਪਰੇਸ਼ਾਨ ਹੁੰਦੇ ਨੇ। ਅਤੇ ਕੁਛ ਲੋਕਾਂ ਦੀ ਯਾਦਦਾਸ਼ਤ ਜਵਾਨੀ 'ਚ ਕਮਜ਼ੋਰ ਹੋ ਜਾਂਦੀ ਆ, ਅਤੇ ਅਕਸਰ ਲੋਕਾਂ ਦੀ ਯਾਦਦਾਸ਼ਤ ਜਿਹੜੀ ਆ ਉਹ ਬੁਢਾਪੇ 'ਚ ਜਾ ਕੇ ਕਮਜ਼ੋਰ ਹੁੰਦੀ ਆ। ਯਾਨੀ ਕੁਛ ਲੋਕਾਂ ਦੀ ਪੈਦਾਇਸ਼ੀ ਯਾਦਦਾਸ਼ਤ ਕਮਜ਼ੋਰ ਹੁੰਦੀ ਆ, ਉਹਨਾਂ ਦੀ ਬਚਪਨ 'ਚ ਹੀ ਹੁੰਦੀ ਆ। ਕੁਛ ਲੋਕਾਂ ਦੀ ਉਮਰ ਦੇ ਲਿਹਾਜ਼ ਨਾਲ ਯਾਦਦਾਸ਼ਤ ਕਮਜ਼ੋਰ ਹੁੰਦੀ ਆ। ਜਵਾਨੀ ਦੇ ਵਿੱਚ ਕੁਛ ਐਸੀ ਐਕਟੀਵਿਟੀਜ਼ ਜਿਹੜੀ ਕਿ ਨਹੀਂ ਕਰਨੀ ਚਾਹੀਦੀ ਨੌਜਵਾਨਾਂ ਨੂੰ, ਉਹ ਕਰਦੇ ਨੇ, ਉਹਦੀ ਵਜ੍ਹਾ ਨਾਲ ਇਹ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਆ। ਜਰਿਆਨ ਇਹਤਲਾਮ ਨਾਲ ਹੋ ਜਾਂਦੀ ਆ, ਜ਼ਿਆਦਾ ਸੈਕਸ ਕਰਨ ਨਾਲ ਵੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਆ। ਅਤੇ ਬੁਢਾਪੇ ਦੇ ਵਿੱਚ 50 ਸਾਲ ਤੋਂ ਬਾਅਦ ਅਤੇ ਤਕਰੀਬਨ 70% ਲੋਕਾਂ ਦੀ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਆ। ਅਤੇ ਦੋਸਤੋ, ਪਰੇਸ਼ਾਨ ਨਹੀਂ ਹੋਣਾ ਅਗਰ ਮੇਰੇ ਕਿਸੇ ਭਾਈ ਦੀ ਯਾਦਦਾਸ਼ਤ ਕਮਜ਼ੋਰ ਆ, ਕਿਸੇ ਬੱਚੇ ਦੀ ਯਾਦਦਾਸ਼ਤ ਕਮਜ਼ੋਰ ਆ, ਕਿਸੇ ਨੌਜਵਾਨ ਦੀ ਯਾਦਦਾਸ਼ਤ ਕਮਜ਼ੋਰ ਆ, ਅਤੇ ਅਸੀਂ ਤੁਹਾਨੂੰ ਐਸੀ ਦਵਾਈ ਦੱਸਣੀ ਆ ਜਿਹਦੇ ਚੰਦ ਖੁਰਾਕਾਂ ਦੇ ਇਸਤੇਮਾਲ ਨਾਲ ਤੁਹਾਡੀ ਯਾਦਦਾਸ਼ਤ ਬਿਲਕੁਲ ਤੇਜ਼ ਹੋ ਜਾਣੀ ਆ। ਕੰਪਿਊਟਰ ਤਰ੍ਹਾਂ ਜ਼ਿਹਨ ਕੰਮ ਕਰੇਗਾ। ਤੁਸੀਂ ਜਿਹੜੀ ਚੀਜ਼ ਪੜ੍ਹੋਗੇ ਜਾਂ ਜੋ ਵੀ ਤੁਸੀਂ ਕੰਮ ਕਰਨਾ ਹੈ ਉਹ ਤੁਹਾਨੂੰ ਹਮੇਸ਼ਾ ਯਾਦ ਰਹੇਗਾ, ਭੁੱਲੇਗਾ ਨਹੀਂ। ਅਗਰ ਬੱਚਿਆਂ ਦੀ ਯਾਦਦਾਸ਼ਤ ਕਮਜ਼ੋਰ ਹੈ, ਉਹ ਪੜ੍ਹਨ 'ਚ ਕਮਜ਼ੋਰ ਆ, ਅਤੇ ਹੋਮਿਓਪੈਥਿਕ ਦਵਾ ਕਾਲੀ ਫਾਸ 6X ਦੇ ਵਿੱਚ 3-3 ਗੋਲੀਆਂ ਸੁਬਹ ਦੁਪਹਿਰ ਸ਼ਾਮ ਉਹਨਾਂ ਨੂੰ ਖਵਾਓ, ਅਤੇ ਐਨਾਕਾਰਡੀਅਮ 200 ਤਾਕਤ ਦੇ ਵਿੱਚ ਇੱਕ ਖੁਰਾਕ 5 ਦਿਨ ਬਾਅਦ ਉਹਨਾਂ ਨੂੰ ਦਿਓ, 5 ਖੁਰਾਕਾਂ ਦਿਓ। ਇਨਸ਼ਾਅੱਲਾ 1 ਮਹੀਨੇ ਦੇ ਵਿੱਚ ਉਹਨਾਂ ਦੀ ਯਾਦਦਾਸ਼ਤ ਇੰਨੀ ਤੇਜ਼ ਹੋ ਜਾਏਗੀ, ਉਹਨਾਂ ਦਾ ਦਿਮਾਗ ਇੰਨਾ ਕੰਮ ਕਰੇਗਾ ਕਿ ਉਹ ਜਿਹੜੀ ਚੀਜ਼ ਪੜ੍ਹਨਗੇ ਉਹਨਾਂ ਨੂੰ ਯਾਦ ਰਹੂਗੀ। ਅਗਰ ਨੌਜਵਾਨਾਂ ਨੂੰ ਯਾਦਦਾਸ਼ਤ ਦਾ ਮਸਲਾ ਹੈ ਅਤੇ ਕਾਲੀ ਫਾਸ 1M ਦੇ ਵਿੱਚ ਇੱਕ ਖੁਰਾਕ 5 ਦਿਨ ਬਾਅਦ, ਅਤੇ ਐਨਾਕਾਰਡੀਅਮ 1M ਦੇ ਵਿੱਚ ਇਹ ਵੀ ਇੱਕ ਖੁਰਾਕ 5 ਦਿਨ ਬਾਅਦ, ਬਸ ਜ਼ਿਆਦਾ ਤੋਂ ਜ਼ਿਆਦਾ 5 ਖੁਰਾਕਾਂ ਲੈਣੀਆਂ ਨੇ। 25 ਦਿਨਾਂ ਦੇ ਵਿੱਚ ਯਾਦਦਾਸ਼ਤ ਇਨਸ਼ਾਅੱਲਾ ਠੀਕ ਹੋ ਜਾਏਗੀ, ਜ਼ਿਹਨ ਕੰਪਿਊਟਰ ਤਰ੍ਹਾਂ ਕੰਮ ਕਰੇਗਾ। ਅਤੇ ਅਗਰ ਬੁਢਾਪੇ ਦੇ ਵਿੱਚ ਜਾ ਕੇ ਕਿਸੇ ਬਜ਼ੁਰਗ ਦੀ ਯਾਦਦਾਸ਼ਤ ਕਮਜ਼ੋਰ ਹੋ ਗਈ ਆ ਔਰ ਉਹਨੂੰ ਕੋਈ ਚੀਜ਼ ਯਾਦ ਨਹੀਂ ਰਹਿੰਦੀ, ਅਤੇ ਉਹਨੂੰ ਚਾਹੀਦਾ ਹੈ ਕਿ ਐਨਾਕਾਰਡੀਅਮ ਇਕੱਲੀ ਹੀ, ਕਾਲੀ ਫਾਸ ਖਾਣ ਦੀ ਜ਼ਰੂਰਤ ਨਹੀਂ, ਐਨਾਕਾਰਡੀਅਮ 1M ਦੇ ਵਿੱਚ ਹਰ 3 ਦਿਨ ਤੋਂ ਬਾਅਦ ਇੱਕ ਖੁਰਾਕ ਲਵੇ, ਕਮੋ ਬੇਸ਼ 10 ਖੁਰਾਕਾਂ ਲਵੇ, ਯਾਨੀ 1 ਮਹੀਨਾ ਪੂਰਾ ਦਵਾਈ ਖਾਵੇ, ਹਰ 3 ਦਿਨ ਤੋਂ ਬਾਅਦ ਇੱਕ ਖੁਰਾਕ, ਅਤੇ ਇਨਸ਼ਾਅੱਲਾ 1 ਮਹੀਨੇ ਦੇ ਵਿੱਚ ਯਾਦਦਾਸ਼ਤ ਬਿਹਤਰੀਨ ਹੋ ਜਾਏਗੀ। ਕੋਈ ਚੀਜ਼ ਜਿਹੜੀ ਵੀ ਉਹ ਗੱਲ ਕਰਨਾ ਚਾਹੁੰਦਾ ਹੈ ਜਾਂ ਕਿਸੇ ਨਾਲ ਕੋਈ ਵਾਅਦਾ ਕਰਦਾ ਹੈ ਉਹ ਯਾਦ ਰਹੂਗਾ, ਕਿਸੇ ਨੂੰ ਮਿਲਣਾ ਹੈ ਉਹ ਯਾਦ ਰਹੇਗਾ। ਬਜ਼ੁਰਗ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਣਗੇ। ਅਤੇ ਦੋਸਤੋ, ਇਹ ਤੁਸੀਂ ਸਾਡਾ YouTube ਚੈਨਲ ਦੇਖ ਰਹੇ ਹੋ, ਸਾਡਾ Facebook 'ਤੇ ਵੀ ਪੇਜ ਆ, ਉਸ ਪੇਜ ਨੂੰ ਵੀ ਲਾਈਕ ਕਰੋ। ਮੀਆਂ ਨਸੀਮ ਰਾਈ ਦੇ ਨਾਂ ਤੋਂ ਪੇਜ ਆ, ਅਤੇ ਨਸੀਮ ਚਿਰਾਗ ਦੇ ਨਾਂ ਤੋਂ YouTube ਚੈਨਲ ਆ, ਔਰ Facebook 'ਤੇ ਪੇਜ ਵੀ ਆ। ਸਾਡੀ ਵੀਡੀਓ ਨੂੰ ਸ਼ੇਅਰ ਕਰੋ, ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਸਾਡੀ ਵੀਡੀਓ ਨੂੰ ਲਾਈਕ ਵੀ ਕਰੋ। ਮਜ਼ੀਦ ਦੋਸਤਾਂ ਤੱਕ ਇਹ ਵੀਡੀਓ ਪਹੁੰਚਣੀ ਚਾਹੀਦੀ ਆ, ਤਾਂ ਕਿ ਜਿਹੜੇ ਮੇਰੇ ਭਾਈ, ਮੇਰੇ ਦੋਸਤ, ਮੇਰੇ ਅਜ਼ੀਜ਼ ਜਿਨ੍ਹਾਂ ਦੀ ਯਾਦਦਾਸ਼ਤ ਕਮਜ਼ੋਰ ਆ, ਜਿਹੜੇ ਇਸ ਮੁਸ਼ਕਲ ਦਾ ਸ਼ਿਕਾਰ ਆ, ਉਹ ਠੀਕ ਹੋ ਸਕਣ। ਸ਼ੁਕਰੀਆ। ਅੱਲਾ ਹਾਫਿਜ਼।